ਤੇ ਇਸ ਮੌਕੇ ਆਪਣੇ ਨਾਲ ਜੁੜ ਚੁੱਕੇ ਨੇ ਊੜਾ ਡੈਟ ਰਿਲੀਫ ਤੋਂ ਨਿਰਮਲ ਮਾਨ ਜੀ। ਨਿਰਮਲ ਮਾਨ ਜੀ, ਜੀ ਆਇਆਂ ਨੂੰ, ਸਵਾਗਤ ਹੈ। ਸਤਿ ਸ੍ਰੀ ਅਕਾਲ ਜੀ। ਥੈਂਕ ਯੂ ਜੀ, ਸਤਿ ਸ੍ਰੀ ਅਕਾਲ। ਸਾਰੇ ਦੇਖਣ ਸੁਣੋ ਮੇਰੇ ਨਾਲ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਐਂਡ ਸਤਿ ਥੈਂਕ ਸ੍ਰੀ ਯੂ ਅਕਾਲ ਫॉर ਜੀ। ਨਿਰਮਲ ਮਾਨ ਜੀ, ਇੱਕ ਸਭ ਤੋਂ ਪਹਿਲਾਂ ਜਿਹੜੀ ਗੱਲ ਕਰਦੇ ਆ ਇਨਫਲੇਸ਼ਨ ਨੂੰ, ਜਿਹੜਾ ਉਹ ਲੈ ਕੇ 90,000 ਤੋਂ ਵੱਧ ਜਿਹੜੀਆਂ ਜੌਬਸ ਆ ਉਹ ਕੱਟ ਹੋਈਆਂ। ਜਿਹੜੇ ਪਿਛਲੇ ਜਿਹੜਾ ਰਿਪੋਰਟ ਆ ਹੁਣੇ ਲੇਟੈਸਟ ਜਿਹੜੀ ਆਈ ਆ BLS ਦੀ, ਉਹਦੇ ਜਿਹੜਾ ਉਹ ਮੁਤਾਬਕ। ਸੋ ਇਹ ਕੀ ਸਭ ਤੋਂ ਪਹਿਲਾਂ ਤਾਂ ਇਕੋਨਮੀ ਨੂੰ ਲੈ ਕੇ ਕੀ ਆਪਾਂ ਨੂੰ ਇਹ ਚੀਜ਼ ਜਿਹੜੀ ਉਹ ਦਰਸਾ ਰਿਹਾ ਹੈਗਾ? ਵੈਲ ਦੇਖੋ, ਇੱਕ ਤਾਂ 90 ਜਿਹੜੀ ਜੌਬਸ ਜਿਹੜੀਆਂ ਨੇ ਉਹ ਕੱਟ ਹੋਈਆਂ ਨੇ, ਪਲੱਸ ਇਨਫਲੇਸ਼ਨ ਜਿਹੜੀ ਆ ਉਹਦਾ ਹੁਣ ਕੋਈ ਦੋ ਰਾਏ ਨਹੀਂ ਕਿ ਚਾਰੇ ਪਾਸੇ ਵੱਧਦੀ ਪਈ ਆ। ਚਾਹੇ ਆਪਾਂ ਕਰੂਡ ਆਇਲ ਦੀ ਪ੍ਰਾਈਸਿਸ ਗੱਲ ਕਰ ਲਈਏ, ਓਵਰਆਲ ਜਿਹੜਾ ਇਸ ਟਾਈਮ ਜੇ ਗੈਸ ਸਟੇਸ਼ਨ ਤੇ ਜਾਓ ਤੇ ਤਕਰੀਬਨ $1.5 ਦਾ ਫਰਕ ਹੈ ਥਰੂ ਆਊਟ ਦਾ ਕੰਟਰੀ ਜੇ ਆਪਾਂ ਗੱਲ ਕਰੀਏ ਤਾਂ। ਹੁਣ ਜਿਹੜਾ ਇੱਕ ਕਿਆਸ ਰਹੀਆਂ ਲਾਈ ਜਾ ਰਹੀਆਂ ਹਨ ਕਿ ਆਉਣ ਵਾਲੇ ਟਾਈਮ ਦੇ ਵਿੱਚ ਕਿਤੇ ਫੈਡ ਜਿਹੜੇ ਇੰਟਰਸਟ ਰੇਟ ਘਟਾਉਣਗੇ, ਉਹਦੇ ਵੀ ਹੁਣ ਜਿਹੜੇ ਚਾਂਸਸ ਨੇ ਕਾਫੀ ਘਟ ਗਏ ਨੇ। ਮੇਰੇ ਖਿਆਲ ਘਟਾਉਣ ਦੀ ਗੱਲ ਤੇ ਸ਼ਾਇਦ ਪੋਸੀਬਲ ਨਹੀਂ, ਵਧਾ ਨਾ ਦੇਣ, ਕਿਉਂਕਿ ਥਰੂ ਆਊਟ ਇੰਟਰਨੈਸ਼ਨਲ ਮਾਰਕੀਟ ਤੇ ਇਹੀ ਹੈ ਕਿ ਹਰ ਪਾਸੇ ਇੰਟਰਸਟ ਰੇਟ ਵਧਾਉਣ ਦੀ ਗੱਲ ਹੁੰਦੀ ਪਈ ਹੈ। ਜੇ ਇੰਟਰਸਟ ਰੇਟ ਵਧਾਏ ਗਏ ਤਾਂ ਉਹਦੇ ਨਾਲ ਇਨਫਲੇਸ਼ਨ ਜਿਹੜੀ ਹੈ, ਮਤਲਬ ਆਫ ਕੋਰਸ ਦੈਟਸ ਅ ਵੇ ਟੂ ਕੰਟਰੋਲ ਦਾ ਇਨਫਲੇਸ਼ਨ, ਪਰ ਓਵਰਆਲ ਜਿਹੜੀ ਰਿਸੈਸ਼ਨ ਵੱਲ ਜਿਹੜੀ ਇਕੋਨਮੀ ਉਹ ਵੱਧਦੀ ਪਈ ਹੈ। ਸੋ ਚੀਜ਼ਾਂ ਜਿਹੜੀਆਂ ਨੇ ਨਾਟ ਆਈ ਥਿੰਕ ਬਟ ਪ੍ਰੀਟੀ ਸ਼ੋਰ ਕਿ ਬੜੀ ਬਲੈਕ ਐਂਡ ਵਾਈਟ। ਜੇ ਆਪਾਂ ਗੱਲ ਕਰੀਏ ਸਿਰਫ ਕ੍ਰੈਡਿਟ ਕਾਰਡ ਦੀ ਡੈਟ ਦੀ, ਜੇ ਆਪਾਂ ਡੀਲ ਕਰਦੇ ਹਾਂ ਇਸ ਟਾਈਮ ਤਕਰੀਬਨ 56% ਲੋਕ ਨੇ ਜਿਹੜੇ ਅਮਰੀਕਨਸ ਨੇ ਉਹ ਆਪਣੀ ਪੇਮੈਂਟ ਦੇ ਉੱਤੇ ਜਿਹੜੀਆਂ ਨੇ ਬਿਹਾਈਂਡ ਨੇ। ਉਹ ਮਤਲਬ ਕਿ ਹਰ ਮਹੀਨੇ ਪੇਮੈਂਟ ਪੂਰੀਆਂ ਨਹੀਂ ਕਰ ਪਾ ਰਹੇ। ਠੀਕ ਹੈ, ਚਾਹੇ ਉਹ ਜੀ ਸੌਰੀ ਹਾਂਜੀ, ਨਹੀਂ ਕੰਟੀਨਿਊ ਪਲੀਜ਼। ਜੀ ਸੋ ਆਈ ਥਿੰਕ ਓਵਰਆਲ ਜਿਹੜਾ ਫਾਈਨੈਂਸ਼ੀਅਲ ਸਟ੍ਰੈਸ ਹੈ ਇਕੋਨਮੀ ਦੇ ਉੱਤੇ, ਚਾਹੇ ਜੌਬਸ ਨੇ, ਚਾਹੇ ਬਿਜ਼ਨੈਸਸ ਨੇ, ਚਾਹੇ ਰੀਟੇਲ ਦਾ ਬਿਜ਼ਨਸ, ਐਨੀ ਕਾਈਂਡ ਆਫ ਬਿਜ਼ਨਸ ਯੂ ਟਾਕ ਅਬਾਊਟ, ਥਰੂ ਆਊਟ ਜਿਹੜੀ ਹੈ ਇੱਕ ਵੱਡਾ ਸਟ੍ਰੈਸ ਜਿਹੜਾ ਫਾਈਨੈਂਸ਼ੀਅਲ ਸਟ੍ਰੈਸ ਸਾਰੇ ਪਾਸੇ ਪੈਂਦਾ ਪਿਆ। ਹਰ ਮਹੀਨੇ ਆਪਾਂ ਸੋਚਦੇ ਹਾਂ ਕਿ ਆਉਣ ਵਾਲੇ ਮਹੀਨਿਆਂ ਚੀਜ਼ਾਂ ਇੰਪਰੂਵ ਹੋ ਜਾਣਗੀਆਂ। ਅਨਫੋਰਚੂਨੇਟਲੀ ਜੋ ਹੁਣ ਵਾਲੀ ਵਾਰ ਕਰਕੇ ਜਿਹੜਾ ਕੰਮ ਖਰਾਬ ਹੁੰਦਾ ਪਿਆ, ਇਹ ਕਦੋਂ ਠੀਕ ਹੋਏਗਾ, ਇਹਦੀ ਕਿਆਸ ਰਾਈ ਲਾਉਣੀ ਥੋੜੀ ਇਸ ਟਾਈਮ ਕਾਫੀ ਜ਼ਿਆਦਾ ਅਨਪ੍ਰੈਡਿਕਟੇਬਲ ਇਸ ਤਰੀਕੇ ਦੇ ਨਾਲ ਵੀ ਆ। ਟਰੰਪ ਹੁਣਾਂ ਨੇ ਹੁਣੇ ਕਿਹਾ ਆ ਵੀ ਅਗਲੀ ਵਾਰੀ ਕਿਊਬਾ ਦੀ ਆ। ਸੋ ਜੇ ਇੱਕ ਉਹਦੇ ਚੋਂ ਨਿਕਲਦੇ ਆ ਤੇ ਦੂਜੇ ਪਾਸੇ ਵੱਲ ਨੂੰ ਜਿਹੜਾ ਉਹ ਧੱਕ ਹੋ ਰਿਹਾ ਆ। ਕੀ ਇਹ ਸਾਰੀਆਂ ਚੀਜ਼ਾਂ ਦੇ ਨਾਲ, ਜਿੱਦਾਂ ਤੁਸੀਂ ਕਿਹਾ ਵੀ ਜਿਹੜੇ ਇੰਟਰਸਟ ਰੇਟ ਦੇ ਉੱਤੇ ਪਤਾ ਨਹੀਂ ਹੁਣ ਕਿੱਦਾਂ ਦਾ ਅਸਰ ਜਿਹੜਾ ਪਊਗਾ, ਨੈਗੇਟਿਵ ਦਾ ਜਿਹੜਾ ਉਹ ਜ਼ਿਆਦਾ ਖਤਰਾ ਜਿਹੜਾ ਬਣਿਆ ਪਿਆ ਆ। ਜੌਬ ਮਾਰਕੀਟ ਇਸ ਟਾਈਮ ਬਿਲਕੁਲ ਠੰਡੀ ਜਿਹੜੀ ਹੋ ਚੁੱਕੀ ਆ, ਸ਼ੈਡ ਜਿਹੜੀ ਉਹ ਜ਼ਿਆਦਾ ਕਰ ਰਹੀ ਆ। ਸੋ ਇਹਦਾ ਕਰਜ਼ੇ ਨੂੰ ਲੈ ਕੇ ਕੀ ਅਸਰ ਜਿਹੜਾ ਉਹ ਪੈਂਦਾ ਆ? ਸੋ ਇੱਥੇ ਜੇ ਜੌਬਸ ਲੂਜ਼ ਹੋਣ ਦਾ ਖਤਰਾ ਲੋਕਾਂ ਦੇ ਸਿਰ ਦੇ ਉੱਤੇ ਮੰਡਰਾ ਰਿਹਾ ਆ, ਨਾਲ ਕਰਜ਼ੇ ਦਾ ਦੈਂਤ ਲੋਕਾਂ ਨੂੰ ਡਰਾ ਰਿਹਾ ਆ। ਸੋ ਉੱਥੇ ਤੁਸੀਂ ਕਿੱਦਾਂ ਹੈਲਪ ਕਰ ਸਕਦੇ? ਵੈਲ ਸੀ ਐਵਰੀਥਿੰਗ, ਜਿਹੜੇ ਆਪਾਂ ਜੇ ਪੂਰੀ ਕੰਪੈਰੀਜ਼ਨ ਕਰੀਏ ਹਰ ਚੀਜ਼ ਦੀ, ਪਿਛਲੇ 2 ਸਾਲ ਤੋਂ ਪਹਿਲਾਂ ਚੀਜ਼ਾਂ ਮਹਿੰਗੀਆਂ ਹੋ ਰਹੀਆਂ ਨੇ, ਇਨਕਮ ਘਟਦੀ ਪਈ ਹੈ, ਚਾਹੇ ਤੁਹਾਡੇ ਬਿਜ਼ਨਸ ਨੇ ਚਾਹੇ ਨੌਕਰੀਆਂ ਨੇ। ਸੋ ਆਫ ਕੋਰਸ ਜੇ ਇਨਫਲੇਸ਼ਨ ਜਿਹੜੀ ਚੀਜ਼ ਕੱਲ $10 ਦੀ ਆਉਂਦੀ ਹੈ, ਅੱਜ ਜੇ 15 ਦੀ ਆਏਗੀ ਜਾਂ 25 ਦੀ ਆਏਗੀ, ਔਰ ਪਲੱਸ ਸਾਡੀ ਇਨਕਮ ਜਿਹੜੀ ਪਿਛਲੇ ਸਾਲ $10,000 ਦੀ ਹੁਣ ਸਿਰਫ 5 ਹੀ ਰਹਿ ਗਈ ਹੈ। ਸੋ ਅਫੋਰਡੇਬਿਲਿਟੀ ਦਾ ਚੱਕਰ ਪੈਂਦਾ ਹੀ ਆ। ਔਰ ਸਭ ਤੋਂ ਜਿਹੜੀ ਚੀਜ਼ਾਂ ਜਿੱਦਾਂ ਵੱਡਾ ਇੰਪੈਕਟ ਪੈਂਦਾ ਕ੍ਰੈਡਿਟ ਕਾਰਡ ਦੇ ਜਿਹੜੇ ਕਰਜ਼ੇ ਨੇ ਅਨਸਿਕਿਉਰ, ਜਿਹਦੇ ਉੱਤੇ ਇੰਟਰਸਟ ਜਿਹੜੀ 20-25% ਤੋਂ ਸ਼ੁਰੂ ਹੁੰਦਾ ਹੈ, 35-37% ਵੀ ਅਸੀਂ ਵੇਖਿਆ। ਸੋ ਕਹਿਣ ਦਾ ਭਾਵ ਇਹ ਹੈ ਕਿ ਇਹਦੇ ਨਾਲ ਜਿਹੜਾ ਓਵਰਆਲ ਡੈਟ ਹੈ, ਜਿਹੜਾ ਇਕੋਨਮੀ ਦੇ ਉੱਤੇ ਜਿਹੜਾ ਲੋਕਾਂ ਦਾ ਡੈਟ ਹੈ ਉਹ ਵਧੇਗਾ। ਔਰ ਉਹਦੇ ਨਾਲ ਜਿਹੜਾ ਤੁਹਾਡੀ ਹਾਊਸ ਹੋਲਡ ਜਿਹੜਾ ਟੋਟਲ ਉਹਦੇ ਨਾਲ ਇਫੈਕਟ ਹੁੰਦਾ। ਕਈ ਵਾਰ ਆਪਾਂ ਇਹ ਗੱਲ ਸੋਚਦੇ ਹਾਂ ਕਿ ਹਾਂਜੀ ਅਸੀਂ ਇਹ ਟੈਂਪਰਰੀ ਜਾਂ 2-4 ਮਹੀਨੇ 'ਚ ਠੀਕ ਹੋ ਜਾਏਗਾ। ਜੇ ਹੋ ਜਾਏਗਾ ਤਾਂ ਆਫਕੋਰਸ ਹੋ ਵੀ ਜਾਣਾ ਚਾਹੀਦਾ, ਆਪਾਂ ਨੂੰ ਕ੍ਰੈਡਿਟ ਕਾਰਡ ਜਿਹੜੇ ਪੇ ਕਰ ਲੈਣੇ ਚਾਹੀਦੇ ਨੇ। ਪਰ ਜਨਰਲੀ ਕੀ ਹੁੰਦਾ ਕਿ ਮੰਥ ਓਵਰ ਮੰਥ ਅਸੀਂ ਮਿਨੀਮਮ ਕ੍ਰੈਡਿਟ ਕਾਰਡ ਦੀ ਪੇਮੈਂਟ ਪੇ ਕਰੀ ਜਾਂਦੇ ਹਾਂ, ਜਿਹਦੇ ਨਾਲ ਸਾਡਾ ਪੂਰਾ ਜਿਹੜਾ ਇੱਕ ਫਾਈਨੈਂਸ਼ੀਅਲ ਢਾਂਚਾ ਉਹ ਸਟਰਕਚਰ ਡਾਵਾਡੋਲ ਹੋ ਜਾਂਦਾ। ਪਲੱਸ ਜਿਹੜਾ ਅਸੀਂ ਮਿਨੀਮਮ ਪੇਮੈਂਟਾਂ ਕਰ ਰਹੇ ਹਾਂ ਉਹਦੇ ਨਾਲ ਸਾਡਾ ਕੋਈ ਮਸਲਾ ਹੱਲ ਨਹੀਂ ਹੁੰਦਾ, ਕਿਉਂਕਿ ਜੇ ਆਪਾਂ ਆਪਣੇ ਕ੍ਰੈਡਿਟ ਕਾਰਡ ਦੀ ਸਟੇਟਮੈਂਟ ਚੁੱਕ ਕੇ ਵੇਖੀਏ, ਕਿਤੇ 80 ਸਾਲ, ਕਿਤੇ 100 ਸਾਲ, ਕਿਤੇ 300 ਸਾਲ ਇੰਨਾ ਲੱਗਦਾ ਹੈ ਉਹਨੂੰ ਜੇ ਆਪਣਾ ਮਿਨੀਮਮ ਪੇਮੈਂਟ ਪੇ ਕਰੀਏ ਜੀ। ਸੋ ਆਈ ਥਿੰਕ ਕਿ ਉਹ ਜਿਹੜਾ ਤੁਹਾਡਾ ਕਰਜ਼ੇ ਦਾ ਦੈਂਤ ਆ, ਜਿਹੜਾ ਤੁਹਾਡਾ ਬਾਕੀ ਸਾਰਾ ਫਾਈਨੈਂਸ਼ੀਅਲ ਸਟਰਕਚਰ ਖਰਾਬ ਕਰਦਾ ਪਿਆ, ਉਹਨੂੰ ਆਪਾਂ ਜਿਹੜਾ ਇਹਨੂੰ ਕਹਿੰਦੇ ਨੇ ਗੁੱਡ ਮਨੀ ਗੋਇੰਗ ਆਫਟਰ ਬੈਡ, ਉਹਨੂੰ ਆਪਾਂ ਰੋਕ ਸਕਦੇ ਹਾਂ। ਔਰ ਤੁਹਾਡਾ ਅੱਧੇ ਤੋਂ ਵੱਧ ਮਾੜਾ ਕਰਜ਼ਾ ਮਾਫ ਕਰਵਾ ਦੇਣੇ। ਔਰ ਜਦੋਂ ਇਹ ਕਹਿੰਦੇ ਕਿ ਸਾਰਾ ਕੁਝ ਤੁਹਾਡੀਆਂ ਲੇਟ ਪੇਮੈਂਟਸ, ਫੀਸ, ਫਾਈਨੈਂਸ਼ੀਅਲ ਚਾਰਜਸ, ਅਟਰਨੀ ਫੀਸ, ਸਾਰਾ ਕੁਝ ਪਾ ਕੇ ਯੂ ਕੈਨ ਸਟਿਲ ਸੇਵ ਅੱਧੇ ਤੋਂ ਵੱਧ। ਔਰ ਪਲੱਸ ਜਿਹੜਾ ਸਾਡਾ ਸਟਰਕਚਰ ਇਹ ਹੈ ਕਿ ਜਿਹੜਾ ਪੂਰਾ ਡੈਟ ਰਿਲੀਫ ਹੈ, ਇੱਕ ਵੀ ਪੈਸਾ ਨਹੀਂ ਚਾਰਜ ਕਰਦਾ ਜਿੰਨਾ ਚਿਰ ਤੁਹਾਡਾ ਕਰਜ਼ਾ ਜਿਹੜਾ ਉਹ ਮਾਫ ਨਹੀਂ ਹੋ ਜਾਂਦਾ। ਸੋ ਆਈ ਥਿੰਕ ਕਿ ਚੀਜ਼ਾਂ ਸਿਚੁਏਸ਼ਨ ਖਰਾਬ ਨੇ, ਚਾਹੇ ਉਹ ਆਰਗੇਨਾਈਜੇਸ਼ਨਸ ਹੋਣ ਜਾਂ ਉਹ ਵੱਡੇ ਪ੍ਰੈਜ਼ੀਡੈਂਟਸ ਹੋਣ। ਜਦੋਂ ਲੋੜ ਪੈਂਦੀ ਹੈ ਦੇ ਗੈਟ ਦਾ ਹੈਲਪ ਐਂਡ ਦੇ ਯੂਜ਼ ਦਾ ਸਿਸਟਮ ਟੂ ਦੇਅਰ ਐਡਵਾਂਟੇਜ। ਅਨਫੋਰਚੂਨੇਟਲੀ ਮੈਂ ਨਹੀਂ ਕਹਿੰਦਾ, ਕਿਸੇ ਨੂੰ ਪ੍ਰਮੋਟ ਕਰਦਾ ਕਿ ਹਾਂ ਵੀ ਤੁਸੀਂ ਸਿਸਟਮ ਨੂੰ ਚੀਟ ਕਰੋ ਜਾਂ ਪੈਸੇ ਕੱਢ ਕੇ ਤੇ ਫਿਰ ਸੈਟਲ ਕਰਾਓ। ਪਰ ਇਹ ਯੂ ਆਰ ਇਫ ਜੈਨੂਅਲੀ ਇਨ ਫਾਈਨੈਂਸ਼ੀਅਲ ਸਟ੍ਰੈਸ ਔਰ ਤੁਹਾਨੂੰ ਲੱਗਦਾ ਹੈ ਕਿ ਅਸੀਂ ਮਿਨੀਮਮ ਪੇਮੈਂਟ ਨਹੀਂ ਪੇ ਕਰ ਸਕਦੇ,
ਸੋ ਇਟਸ ਅ ਅਨਫੋਰਚੂਨੇਟ ਬਟ ਇਟਸ ਗੁੱਡ ਟਾਈਮ ਬਿਕੋਜ਼ ਹਰ ਪਾਸੇ ਜਿਹੜੀ ਫਾਈਨੈਂਸ਼ੀਅਲੀ ਮੰਦੀ ਚੱਲਦੀ ਪਈ ਹੈ। ਸੋ ਵੀ ਕੈਨ ਗੈਟ ਯੂ ਗੁੱਡ ਸੈਟਲਮੈਂਟ ਐਂਡ ਬਾਈ ਦਾ ਟਾਈਮ ਜਿਹੜਾ ਚੀਜ਼ਾਂ ਰਿਵਾਈਵ ਹੋਣਗੀਆਂ ਤੁਹਾਡਾ ਕਰਜ਼ਾ ਵੀ ਮਾਫ ਹੋ ਜਾਣਾ ਔਰ ਤੁਹਾਡੀ ਲਾਈਫ ਜਿਹੜੀ ਆ ਬੈਕ ਔਨ ਟਰੈਕ ਹੋ ਜਾਣੀ ਹੈ। ਫੋਨ ਨੰਬਰ ਸ਼ੇਅਰ ਕਰ ਲਿਓ ਜੀ ਨਿਰਮਲਮਾਨ ਜੀ। ਨੰਬਰ ਹੈ 888 9914 8888999914 ਔਰ ਵੈਬਸਾਈਟ ਹੈਗੀ ਹੈ oora.org OORAA.org। ਅੱਛਾ, ਇੱਥੇ ਇੱਕ ਚੀਜ਼ ਨਿਰਮਲਮਾਨ ਜੀ ਜਾਣ ਤੋਂ ਪਹਿਲਾਂ ਦੱਸਿਓ ਵੀ ਜਿੱਦਾਂ ਹੁਣ CDL ਦਾ ਮਸਲਾ ਪੇਚੀਦਾ ਹੀ ਬਣਿਆ ਪਿਆ ਹੈ, ਕਿਸੇ ਨੂੰ ਵਿਚਾਰਿਆਂ ਨੂੰ ਪਤਾ ਨਹੀਂ ਲੱਗ ਰਿਹਾ, ਖਾਸ ਕਰਕੇ ਨਾਨ ਡੋਮਿਸਾਈਲਡ ਵਾਲਿਆਂ ਨੂੰ। ਉਹਨਾਂ ਦੇ ਉੱਤੇ ਟਰੱਕਾਂ ਦੇ ਜਿਹੜੇ ਇਕਵਿਪਮੈਂਟ ਆ ਉਹਦੇ ਵੀ ਕਰਜ਼ੇ ਆ, ਘਰ ਵੀ ਲਏ ਆ, ਗੱਡੀਆਂ ਵੀ ਹੋਣਗੀਆਂ, ਹੋਰ ਵੀ ਕਈ ਕੁਛ ਲੋਕਾਂ ਨੇ ਆਪਣੀਆਂ ਜ਼ਿੰਦਗੀਆਂ ਉਸ ਹਿਸਾਬ ਦੇ ਨਾਲ ਪਲਾਨ ਕੀਤੀਆਂ ਹੁੰਦੀਆਂ ਵੀ ਕੰਮਕਾਜ ਜਿਹੜੇ ਚੱਲ ਰਹੇ ਆ। ਹੁਣ ਜਦੋਂ ਸਾਰਾ ਕੁਛ ਉਹ ਠੱਪ ਹੋ ਗਿਆ, ਉਹਨਾਂ ਦੇ ਲਈ ਕੀ ਕੋਈ ਤੁਹਾਡੇ ਕੋਲ ਕੁਛ ਸਪੈਸ਼ਲ ਹੈ ਵੀ ਉਹ ਜਿਹੜੇ ਅਜਿਹੇ ਕਰਜ਼ਿਆਂ ਤੋਂ ਕਿੱਦਾਂ ਉਹਨਾਂ ਨੂੰ ਤੁਸੀਂ ਬਚਾ ਸਕਦੇ ਆ, ਕੁਛ ਘਟਾ ਸਕਦੇ ਆ, ਕੁਛ ਹੈ ਉਹਨਾਂ ਦੇ ਲਈ ਆਪਸ਼ਨ? ਬਿਲਕੁਲ ਜੀ, ਜੈਨੂਇਨ ਪ੍ਰੋਬਲਮ ਉਹਨਾਂ ਦੀ ਔਰ ਅੱਜ ਕੱਲ ਦੇ ਵਿੱਚ ਖਾਸ ਕਰਕੇ ਜਿਹੜਾ ਵੀ ਟਰੱਕਿੰਗ ਇੰਡਸਟਰੀ ਦੇ ਵਿੱਚ ਹੈਗਾ, ਅਨਫੋਰਚੂਨਟਲੀ ਆਲਮੋਸਟ ਹਰ ਕਿਸੇ ਇੰਡਸਟਰੀ ਦੇ ਵਿੱਚ ਜਿਹੜਾ ਵੀ ਕਿਸੇ ਇੰਡਸਟਰੀ ਤੇ ਕਾਰਨ ਜੈਨੂਇਨ ਫਾਈਨੈਂਸ਼ੀਅਲ ਪ੍ਰੋਬਲਮ ਹੈ, ਜਿੱਦਾਂ ਇਹਨਾਂ ਦੇ ਤੁਸੀਂ ਕਹਿ ਲਓ ਕਿ ਘਰਾਂ ਦੀ ਕਰਜ਼ੇ ਆ ਰਹੇ ਨੇ ਜਾਂ ਦੂਜੇ ਆ ਰਹੇ ਨੇ। ਸੋ ਘਰਾਂ ਦੇ ਕਰਜ਼ੇ ਜਿਹੜੇ ਨੇ ਉਹ ਥੋੜੇ ਟ੍ਰਿਕੀ ਨੇ ਐਂਡ ਦੈਟ ਕੈਨ ਆਲਸੋ ਬੀ ਡਨ, ਬਟ ਪ੍ਰਾਇਮਰੀਲੀ ਜਿਹੜਾ ਤੁਹਾਡਾ ਕਰਜ਼ਾ ਚਾਹੇ ਕੋਈ ਤੁਹਾਡਾ ਇਕਵਿਪਮੈਂਟ ਹੈ, ਜੇ ਤੁਸੀਂ ਬੈਂਕਰਪਸੀ ਫਾਈਲ ਕਰਨ ਤੋਂ ਮੈਂ ਅਵੋਇਡ ਕਰਨਾ, ਕਿਉਂਕਿ ਚੱਕਰ ਇਹ ਹੈ ਕਿ ਬੈਂਕਰਪਸੀ ਤੁਸੀਂ ਫਾਈਲ ਕਰ ਦਿੰਦੇ ਹੋ ਔਰ ਮੈਜੋਰਿਟੀ ਜੇ ਚੱਕਰ ਕੀ ਹੁੰਦਾ ਕਿ ਬੜੇ ਇਹਦੇ ਕੈਂਡੀਡੇਟ ਹੁੰਦੇ ਨੇ ਜਿਹੜੇ ਬੈਂਕਰਪਸੀ ਫਾਈਲ ਕਰਨਾ ਚਾਹੁੰਦੇ ਨੇ। ਪ੍ਰੋਬਲਮ ਇਹ ਹੁੰਦੀ ਹੈ ਕਿ ਬੈਂਕਰਪਸੀ ਫਾਈਲ ਕਰਨ ਵਾਸਤੇ ਚੈਪਟਰ 7 ਤੁਹਾਨੂੰ ਸਾਰਾ ਕੁਝ ਆਪਣਾ ਵੇਚਣਾ ਪੈਂਦਾ, ਲਿਕੁਇਡੇਟ ਕਰਨਾ ਪੈਂਦਾ। ਉਹਦੇ ਬਾਅਦ ਜਿਹੜੇ ਤੁਸੀਂ ਸਾਰੇ ਕ੍ਰੈਡੀਟਰਸ ਨੂੰ ਪੇ ਕਰਕੇ ਜਿਹੜੇ ਰਹਿ ਜਾਂਦੇ ਨੇ, ਸੋ ਉਹਨਾਂ ਨੂੰ ਤੁਸੀਂ ਬੈਂਕਰਪਸੀ ਦੇ ਆਪਣਾ ਨੋਟਿਸ ਭੇਜ ਦੋਗੇ, ਅਸੀਂ ਤੁਹਾਨੂੰ ਅਫੋਰਡ ਨਹੀਂ ਕਰ ਸਕਦੇ। ਪਰ ਇਹ ਜੈਨੂਇਨਲੀ 9 ਆਊਟ ਆਫ 10 ਜਿਹੜੇ ਵੀ ਅੱਜ ਟਰੱਕਿੰਗ ਇੰਡਸਟਰੀ 'ਚ ਹੈਗੇ ਨੇ, ਉਹਨਾਂ ਵਾਸਤੇ ਬੈਂਕਰਪਸੀ ਫਾਈਲ ਕਰਨੀ ਆਲਮੋਸਟ ਇੰਪੋਸੀਬਲ ਹੋਈ ਪਈ ਹੈ। ਸੋ ਜੈਨੂਇਨ ਇੱਕ ਰੀਅਲ ਸੀਰੀਅਸ ਪ੍ਰੋਬਲਮ ਹੈ ਔਰ ਇੰਡਸਟਰੀ ਵੀ ਅੰਡਰਸਟੈਂਡ ਕਰਦੀ ਹੈ। ਜੇ ਤੁਹਾਡਾ ਇਕਵਿਪਮੈਂਟ ਰੀਪੋ ਹੋ ਗਿਆ, ਤੁਸੀਂ ਪੇਮੈਂਟ ਨਹੀਂ ਦੇ ਸਕਦੇ। ਇਨ ਸਰਟਨ ਸਿਨੈਰੀਓ ਵੀ ਆਏ ਨੇ ਕਿ ਜਿੱਥੇ ਇਕਵਿਪਮੈਂਟ ਵੀ ਅਜੇ ਆਪਣੇ ਜਿਹੜਾ ਹੈਗਾ ਕਲਾਇੰਟ ਹੈ ਜਾਂ ਯੂਜ਼ਰ ਆ ਉਹਦੇ ਕੋਲ ਹੀ ਹੈ ਔਰ ਉਹ ਸੈਟਲਮੈਂਟ ਉਹਨਾਂ ਨੇ ਕਰਾ ਲਈ ਹੈ। ਸੋ ਜੇ ਤੁਹਾਨੂੰ ਪ੍ਰੋਬਲਮ ਹੈਗੀ ਹੈ ਔਰ ਤੁਸੀਂ ਪੇਮੈਂਟ ਨਹੀਂ ਅਫੋਰਡ ਕਰ ਸਕਦੇ, ਸੋ ਉਹਦੇ ਵਾਸਤੇ ਹੀ ਸੋਲੂਸ਼ਨ ਨੇ ਜਿਹਦੇ ਵਿੱਚ ਅਸੀਂ ਕਹਿੰਦੇ ਹਾਂ ਕਿ ਹਮੇਸ਼ਾ ਤੁਹਾਡੇ ਅੱਧੇ ਤੋਂ ਵੱਧ ਪੈਸੇ ਜਿਹੜੇ ਆ ਮਾਫ ਕਰਾ ਸਕਦੇ ਹਾਂ, ਭਾਵੇਂ ਤੁਹਾਡੇ ਇਕਵਿਪਮੈਂਟ ਨੇ ਜਿਹੜੇ ਤੁਸੀਂ ਫਾਈਨੈਂਸ ਕਰਾਏ ਨੇ ਜਾਂ ਤੁਹਾਡਾ ਕੋਈ ਵੀ ਅਨਸਿਕਿਉਰਡ ਡੈਟ ਹੈਗਾ। ਸੋ ਇਹਦੇ ਬਾਰੇ ਜ਼ਿਆਦਾ ਜਾਣਕਾਰੀ ਤੁਸੀਂ ਕਾਲ ਕਰ ਲਓ। ਵੀ ਆਰ ਵਰਕਿੰਗ ਇਨ ਦਿਸ ਇੰਡਸਟਰੀ ਆਲਮੋਸਟ 2 ਦਹਾਕਿਆਂ ਤੋਂ। ਨੰਬਰ ਹੈ ਸਾਡਾ 888 888 9914।